ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। 4 ਅਗਸਤ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਫੈਸਲਾਬਾਦ ਤੋਂ ਹੈ। ਫੈਸਲਾਬਾਦ ਦੀ ਸੈਂਟਰਲ ਜੇਲ੍ਹ ਤੇ ਡਿਸਟ੍ਰਿਕਟ ਜੇਲ੍ਹ, ਸੈਂਟਰਲ ਜੇਲ੍ਹ ਔਰ ਡਿਸਟ੍ਰਿਕਟ ਜੇਲ੍ਹ ਦੇ ਵਿੱਚ ਤਕਰੀਬਨ 2000 ਤੋਂ ਜ਼ਿਆਦਾ ਕੈਦੀਆਂ ਨੂੰ ਹਰ ਰੋਜ਼ ਕਈ ਮਹੀਨਿਆਂ ਤੋਂ ਮੁਰਦਾ ਮੁਰਗੀ ਦਾ ਗੋਸ਼ਤ ਖਵਾਇਆ ਜਾ ਰਿਹਾ ਹੈ। ਜੀ ਹਾਂ, ਤੁਸੀਂ ਦੁਰਸਤ ਸੁਣਿਆ। ਤਕਰੀਬਨ ਰੋਜ਼ਾਨਾ 5.5 ਮਣ ਗੋਸ਼ਤ ਦੇ ਵਿੱਚੋਂ 3 ਮਣ ਮੁਰਦਾ ਮੁਰਗੀ ਦਾ ਗੋਸ਼ਤ ਜਿਹੜਾ ਉਹ ਲਿਆਂਦਾ ਜਾਂਦਾ ਸੀ ਅਤੇ ਮੁਰਦਾ ਮੁਰਗੀ ਜਿਹੜੀ ਹੈ ਉਹ ਨੀਲੇ ਡਰਮਾਂ 'ਚ ਜੇਲ੍ਹ ਦੇ ਅੰਦਰ ਸਮਗਲ ਕੀਤੀ ਜਾਂਦੀ ਸੀ। ਸੁਪਰੀਡੈਂਟ, ਡਿਪਟੀ ਸੁਪਰੀਡੈਂਟ, ਅਸਿਸਟੈਂਟ ਸੁਪਰੀਡੈਂਟ, ਸਟੋਰ ਕੀਪਰ, ਵਾਰਡਰ, ਚਿਕਨ ਸਪਲਾਇਰ ਔਰ ਉਹਦੇ ਮੁਲਾਜ਼ਮ ਸਭ ਇਹਦੇ ਵਿੱਚ ਮੁਲੱਵਸ ਸਨ। ਹੋਮ ਡਿਪਾਰਟਮੈਂਟ ਨੇ 30 ਜੁਲਾਈ ਨੂੰ ਸੁਪਰੀਡੈਂਡੈਂਟ ਔਰ ਡਿਪਟੀ ਸੁਪਰੀਡੈਂਡੈਂਟ ਨੂੰ ਮੁਅੱਤਲ ਕੀਤਾ ਹੈ, ਲੇਕਿਨ ਹੈਰਾਨਕੁਨ ਤੌਰ 'ਤੇ ਚੰਦ ਘੰਟਿਆਂ ਦੇ ਵਿੱਚ ਹੀ ਉਹ ਬਹਾਲ ਹੋ ਗਏ ਨੇ। ਹੁਣ ਪਤਾ ਇਹ ਲੱਗਾ ਕਿ ਉਹ ਬਾਜੀ ਮਰੀਮ ਦੀ ਇੰਸਟਰਕਸ਼ਨ ਦੇ ਉੱਤੇ ਉਹ ਬਹਾਲ ਹੋਏ ਨੇ, ਦੋਵੇਂ ਸੁਪਰੀਡੈਂਟ ਤੇ ਡਿਪਟੀ ਸੁਪਰੀਡੈਂਟ। ਜ਼ਾਹਿਰ ਹੈ ਉਹਨਾਂ ਨੂੰ ਹੋ ਸਕਦਾ ਕਿਸੇ MPA, MNA ਜਾਂ ਰਾਣਾ ਸਨਾਉਲਾ ਜਾਂ ਕਿਸੇ ਹੋਰ ਨੇ ਆਖਿਆ ਹੋਏਗਾ ਫੈਸਲਾਬਾਦ ਤੋਂ, ਇਹ ਨਹੀਂ ਹੁਣ ਪਤਾ, ਲੇਕਿਨ ਮਰੀਮ ਨਵਾਜ਼ ਦੇ ਆਫਿਸ ਦੀ ਇੰਸਟਰਕਸ਼ਨ ਦੀ ਵਜ੍ਹਾ ਤੋਂ ਹੋਮ ਡਿਪਾਰਟਮੈਂਟ ਨੇ ਉਹਨਾਂ ਨੂੰ ਚੰਦ ਘੰਟਿਆਂ ਦੇ ਵਿੱਚ ਹੀ ਜਿਹੜਾ ਬਹਾਲ ਕਰ ਦਿੱਤਾ। ਤਾਹਾਲ ਕਿਸੇ ਅਹਿਲਕਾਰ ਜਾਂ ਸਪਲਾਇਰ ਦੇ ਖਿਲਾਫ ਕੋਈ ਮਹਿਕਮਾਨਾ ਜਾਂ ਕਾਨੂੰਨੀ ਕਾਰਵਾਈ ਨਹੀਂ ਹੋ ਸਕੀ। ਅੰਦਾਜ਼ਾ ਲਾਓ, ਕਾਨੂੰਨ ਸਿਰਫ ਕਿਤਾਬਾਂ 'ਚ ਹੈ ਔਰ ਇਹ ਰੋਜ਼ਾਨਾ 3 ਮਣ ਦੇ ਕਰੀਬ ਮੁਰਦਾ ਮੁਰਗੀ ਦਾ ਗੋਸ਼ਤ ਜਿਹੜਾ 2000 ਤੋਂ ਜ਼ਿਆਦਾ ਕੈਦੀਆਂ ਨੂੰ ਖਵਾਉਂਦੇ ਰਹੇ ਨੇ ਔਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਪੁੱਛਣ ਵਾਲਾ ਹੋਏਗਾ ਵੀ ਨਹੀਂ, ਕਿਉਂਕਿ ਇਹ ਜਿਹੜੇ ਖਵਾਉਣ ਵਾਲੇ ਸਨ ਇਹਨਾਂ ਦੇ ਜ਼ਮੀਰ ਵੀ ਮੁਰਦਾ ਨੇ। ਲੇਕਿਨ ਇਹਨਾਂ 'ਚੋਂ ਕਈਆਂ ਨੇ ਇਹ ਸਾਰੇ ਕੰਮ ਕਰਕੇ ਉਮਰੇ ਵੀ ਕਰਨੇ ਨੇ। ਫਿਰ ਇੱਥੇ ਸਾਨੂੰ ਦੱਸਣਾ ਹੈ ਉਮਰਾ ਕਰਨ ਜਿਸ ਵੇਲੇ ਜਾਣਾ ਹੈ ਜਾਂ ਹੱਜ ਕਰਨ, ਤੇ ਲਿਖਣਾ ਹੈ ਕਿ ਸਰਕਾਰ ਨੇ ਬੁਲਾ ਲਿਆ ਹੈ, ਸਰਕਾਰ ਦਾ ਬੁਲਾਵਾ ਆ ਗਿਆ। ਇਹਨਾਂ ਨੂੰ ਉਸ ਵੇਲੇ ਯਾਦ ਨਹੀਂ ਆਉਂਦਾ ਜਿਸ ਵੇਲੇ ਇਹੋ ਜਿਹੇ ਭੈੜੇ ਕੰਮ ਕਰਦੇ ਨੇ ਕਿ ਇਹਦੀ ਵੀ ਪੁੱਛ ਪ੍ਰਤੀਤ ਹੋਣੀ ਇੱਕ ਦਿਨ। ਇਹ ਤੁਸੀਂ ਜਿੰਨੇ ਮਰਜ਼ੀ ਇਹੋ ਜਿਹੇ ਕੰਮ ਕਰਕੇ ਨਮਾਜ਼ਾਂ ਪੜ੍ਹ ਲਓ, ਉਮਰੇ ਕਰ ਲਓ, ਜੋ ਮਰਜ਼ੀ ਕਰ ਲਓ, ਇਹਦੀ ਤੁਹਾਡੇ ਕੋਲੋਂ ਰੋਜ਼ੇ ਕਿਆਮਤ ਪੁੱਛ ਪ੍ਰਤੀਤ ਹੋਣੀ ਹੈ, ਜਿਹੜੇ ਵਿਚਾਰੇ ਲਾਚਾਰ ਕੈਦੀਆਂ ਦੇ ਉੱਤੇ ਤੁਸੀਂ ਇਹੋ ਜਿਹੇ ਉੱਥੇ ਜ਼ੁਲਮ ਕਰਦੇ ਹੋ। ਅੱਗੇ ਚੱਲਦੇ ਜੀ। ਲਾਹੌਰ ਦੇ ਵਿੱਚ ਚੀਨੀ ਸ਼ਹਿਰੀ ਦੇ ਘਰ ਡਕੈਤੀ ਹੋਈ, ਪੁਲਿਸ ਆਪੜੀ, ਪੁਲਿਸ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ। ਉਸ ਤੋਂ ਬਾਅਦ ਪੁਲਿਸ ਨੇ ਡਾਕੂ ਫੜ ਲਏ ਅਤੇ ਹੁਣ ਪੁਲਿਸ ਆਪ ਮੁਅੱਤਲ ਹੋਈ ਫਿਰਦੀ ਉਸ ਕੇਸ ਦੇ ਵਿੱਚ। ਹੋਇਆ ਕੀ, ਪੁਲਿਸ ਨੇ ਜਿਸ ਵੇਲੇ ਡਾਕੂ ਫੜੇ ਤਾਂ ਉਹਨਾਂ ਦੇ ਕੋਲੋਂ 60 ਲੱਖ ਰੁਪਈਆ ਬਰਾਮਦ ਹੋਇਆ। ਪੁਲਿਸ ਨੇ ਕਿਹਾ ਵੀ ਡਾਕੂਆਂ ਨੂੰ ਕਿ ਤੁਸੀਂ ਜਿਹੜਾ ਨਾ ਕੁਝ ਪੈਸੇ ਤੁਸੀਂ ਲੈ ਲਓ ਅਤੇ ਕੁਝ ਅਸੀਂ ਖਾ ਲਈਏ। ਕੋਈ ਥੋੜ੍ਹੇ ਜਿਹੇ ਉਹਨਾਂ ਨੇ ਡਾਕੂਆਂ ਨੂੰ ਦੇ ਦਿੱਤੇ ਅਤੇ ਬਹੁਤੇ ਸਾਰੇ ਆਪ ਖਾ ਗਏ। ਮਤਲਬ ਕੋਈ 10 ਲੱਖ ਡਾਕੂਆਂ ਨੂੰ ਦੇ ਛੜਿਆ ਕਿ ਤੁਹਾਨੂੰ ਬਚਾ ਦਿਆਂਗੇ ਬਾਅਦ ਦੇ ਵਿੱਚ, ਅਤੇ ਆਪ ਜਿਹੜਾ ਕੋਈ 50 ਲੱਖ ਜਿਹੜਾ ਉਹ ਉਸ ਡਾਕੇ ਦੇ ਵਿੱਚੋਂ ਜਿਹੜੇ ਪੁਲਿਸ ਵਾਲੇ ਉਹ ਗਬਨ ਕਰ ਗਏ। ਬਾਅਦ 'ਚ ਇਸ ਵੇਲੇ ਇਨਕੁਆਇਰੀ ਹੋਈ ਅਤੇ ਪਤਾ ਲੱਗਾ ਹੁਣ ਚੀਨੀ ਸ਼ਹਿਰੀ ਦੀ ਸ਼ਿਕਾਇਤ 'ਤੇ SHO ਅਤੇ 7 ਅਹਿਲਕਾਰ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ। CCD ਦੇ ਪੁਲਿਸ ਮੁਕਾਬਲੇ ਦਾ ਵੈਸੇ ਇੱਕ ਆਈਡੀਅਲ ਕੇਸ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਸਾਰਿਆਂ ਨੂੰ ਮਾਰੀ ਜਾਂਦੇ ਨੇ, ਮੈਂ ਤਾਂ ਨਹੀਂ ਕਹਿ ਸਕਦਾ ਇਹਨਾਂ ਵਿਚਾਰਿਆਂ ਨੂੰ ਕਿਤੇ ਮਾਰ ਹੀ ਨਾ ਦੇਣਾ। ਅੱਜ ਕੱਲ੍ਹ ਤੇ CCD ਵਾਲੇ ਜਿਹੜਾ ਮੁਕੱਦਮਾ ਦਰਜ ਹੁੰਦਾ ਉਹਨੂੰ ਠੋਕੀ ਆਉਂਦੇ ਨੇ, ਉਹਨੂੰ ਮਾਰੀ ਆਉਂਦੇ ਨੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਫਿਲਹਾਲ ਤਾਂ ਇਹ ਚੰਦ ਲੋਕਾਂ ਨੂੰ ਮਾਰ ਰਹੇ ਨੇ ਜਿਹੜੇ ਚੀਦਾ ਆਪਣੇ ਵੱਲੋਂ, ਲੇਕਿਨ ਥੋੜ੍ਹੀ ਦੇਰ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋਣਾ ਸ਼ੁਰੂ ਹੋ ਜਾਏਗਾ ਕਿ ਸਿਆਸੀ ਮੁਖਾਲਫੀਨ ਨੂੰ ਵੀ ਕਤਲ ਕਰਨਗੇ ਅਤੇ ਉਹਦੇ ਨਾਲ ਇਸੇ ਪੁਲਿਸ ਨੂੰ ਇਸਤੇਮਾਲ ਕਰਦੇ ਹੋਏ ਇਹ ਭੱਤੇ ਲੈ ਕੇ ਲੋਕਾਂ ਨੂੰ ਵੀ ਮਾਰਿਆ ਜਾਏਗਾ। ਜਿਹੜਾ ਨਹੀਂ ਪਤਾ ਦੇਗਾ ਉਹਨੂੰ ਮਾਰ ਦਿੱਤਾ ਜਾਏਗਾ। ਇਹ ਪੁਲਿਸ ਵਾਲੇ ਵੀ ਇਹ ਜਰਾਇਮ 'ਚ ਸ਼ਾਮਲ ਹੋਣਗੇ, ਤੁਸੀਂ ਵੇਖੋਗੇ, ਔਰ ਲੋਕੀ ਜਿਹੜੇ ਨਿੱਜੀ ਲੋਕ ਹੋਣਗੇ ਉਹ ਵੀ ਲੋਕਲ ਲੈਵਲ ਦੇ ਉੱਤੇ ਵੀ ਇਸ ਦਸਤੇ ਨੂੰ ਇਸਤੇਮਾਲ ਕਰਨਗੇ। ਇਹਨਾਂ ਨੂੰ ਰਿਸ਼ਵਤ ਦੇ ਕੇ ਅਤੇ ਆਪਣੇ ਮੁਖਾਲਫੀਨ ਨੂੰ ਲੋਕੀ ਕਤਲ ਕਰਵਾਇਆ ਕਰਨਗੇ। ਇਹ ਪਹਿਲਾਂ ਵੀ ਹੋ ਚੁੱਕਿਆ ਪੰਜਾਬ 'ਚ, ਇਹ ਕੋਈ ਨਵਾਂ ਕੰਮ ਨਹੀਂ ਜਿਹੜਾ ਹੁਣ ਸ਼ੁਰੂ ਹੋਇਆ। ਪਹਿਲੇ ਵੀ ਇਹ ਬੜੀ ਵਾਰੀ ਹੋ ਚੁੱਕਿਆ ਅਤੇ ਹੁਣ ਵੀ ਇਹ ਕੰਮ ਜਿਹੜਾ ਗਾਂਹ ਹੁੰਦਾ ਵੀ ਸਾਨੂੰ ਨਜ਼ਰ ਆ ਰਿਹਾ। ਅੱਛਾ ਜੀ, ਇਹ ਅੱਗੋਂ 2 ਖਬਰਾਂ ਨੇ। ਮੁਕਾਬਲਾ ਬੜਾ ਸਖਤ 'ਚ, ਅਤੇ ਉਹ ਜਿਵੇਂ 2 ਹੱਥ ਲੱਗੇ ਸਨ ਉੱਥੇ ਇਸਲਾਮਾਬਾਦ, ਯਾਦ ਜੇ ਨਾ, ਨਖਰੇ ਚੁੱਕਣ ਵਾਲੇ, ਗੇਂਦਾਂ ਚੁੱਕਣ ਵਾਲੇ, ਬਾਲ ਚੁੱਕਣ ਵਾਲੇ, ਨਖਰੇ ਚੁੱਕਣ ਵਾਲੇ 2 ਹੱਥ ਸਨ। ਇੱਕ ਜ਼ਨਾਨਾ ਸੀ, ਇੱਕ ਮਰਦਾਨਾ ਸੀ। ਇੱਥੇ ਜਿਹੜੇ ਹੱਥ ਨੇ ਅਗਲੇ ਦੋਵੇਂ ਜ਼ਨਾਨਾ ਨੇ। ਸਖਤ ਮੁਕਾਬਲਾ ਹੈ, ਫੈਸਲਾ ਤੁਸੀਂ ਕਰਨਾ ਵੀ ਜਿੱਤਿਆ ਕਿਹੜਾ, ਇਹ ਤੁਸੀਂ ਦੱਸਣਾ ਮੈਨੂੰ। ਅਤੇ ਜ਼ਰਾ ਮੈਂ ਐਡੀਟਰ ਜਿਹੜਾ ਉਹਨਾਂ ਨੂੰ ਕਹਿਣਾ ਹੈ ਕਿ ਜ਼ਰਾ ਸਨਾਉਲਾ ਮਸਤੀ ਖੇਲ ਸਾਹਿਬ ਨੂੰ ਥੋੜ੍ਹੀ ਜਿਹੀ ਤਕਲੀਫ ਦਿਓ। ਇਸ ਵੇਲੇ ਉਹ ਰੈਸਟ ਕਰ ਰਹੇ ਹੋਣੇ ਨੇ, ਲੇਕਿਨ ਲੈ ਆਓ ਉਹਨਾਂ ਨੂੰ ਸਕਰੀਨ 'ਤੇ, ਕਿਉਂਕਿ ਇਹ ਖਬਰਾਂ ਜਿਹੜੀਆਂ ਨੇ ਇਹ ਉਹਨਾਂ ਨੂੰ ਸਕਰੀਨ 'ਤੇ ਰੱਖਣ ਤੋਂ ਬਗੈਰ ਨਹੀਂ ਹੋ ਸਕਦੀਆਂ। ਨਾਲ ਉਹ ਜਿਹੜਾ ਯਾਦਗਾਰ ਹੈ ਉਹਨੂੰ ਵੀ ਲੈ ਆਓ ਤਾਂ ਕਿ ਪਤਾ ਲੱਗੇ, ਕਿਉਂਕਿ ਦੋਵਾਂ ਨੂੰ ਇੱਕ ਨੂੰ ਸਨਾਉਲਾ ਸਾਹਿਬ ਸਾਂਭ ਲੈਣਗੇ, ਇੱਕ ਨੂੰ ਯਾਦਗਾਰ, ਕਿਉਂਕਿ ਬੰਦੇ ਬੜੇ ਜ਼ਬਰਦਸਤ ਨੇ। ਇੱਕ ਤਾਂ ਬਾਬਾ ਡੋਕਾ ਜੀ ਨੇ ਅਤੇ ਦੂਸਰੇ ਪਾਸੇ ਵੀ ਬਾਬਾ ਕੋਕਾ ਜੀ ਨੇ। ਕੋਕਾ ਜੀ ਦਾ ਮਤਲਬ ਸਾਲੇ ਜ਼ਾਫਰ ਸਾਹਿਬ ਨੇ ਅਤੇ ਉਹ ਨੇ, ਅਤੇ ਦੂਸਰੇ ਪਾਸੇ ਬਾਬਾ ਡੋਕਾ ਜੀ ਨੇ। ਮੁਕਾਬਲਾ ਬੜਾ ਸਖਤ ਹੈ ਅਤੇ ਗੋਲੀਆਂ ਦੋਵਾਂ ਨੇ ਖਾ ਲਈਆਂ ਨੇ, ਸਾਫਤ ਦੀਆਂ, ਕੋਈ ਹੋਰ ਨਾ ਸਮਝ ਲੈਣਾ ਮਿਹਰਬਾਨੀ ਕਰਕੇ, ਲੇਕਿਨ ਦੋਵੇਂ ਗੋਲੀ ਖਾ ਬੈਠੇ ਨੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਨਾ, ਕਈ ਦਵਾਈਆਂ ਨੇ, ਮੈਨੂੰ ਨਹੀਂ ਪਤਾ, ਹੁਣ ਤੁਹਾਨੂੰ ਪਤਾ ਹੋਏਗਾ, ਜਿਹੜੇ ਡਾਕਟਰ ਮੈਡੀਕਲ ਨੇ ਸੁਣ ਰਹੇ ਉਹਨਾਂ ਨੂੰ ਪਤਾ ਹੋਏਗਾ, ਇਹੋ ਜਿਹੀਆਂ ਦਵਾਈਆਂ ਵੀ ਨੇ ਵੀ ਖਾ ਲਓ ਅਤੇ ਭੁੱਖ ਲੱਗ ਜਾਂਦੀ ਹੈ ਫੌਰੀ ਤੌਰ 'ਤੇ।
ਤੋ ਕਈ ਦਵਾਈਆਂ ਹੁੰਦੀਆਂ ਨੇ ਕਿ ਉਹ ਖਾ ਲਓ ਤੇ ਫਿਰ ਤੁਹਾਨੂੰ ਉਹ ਸ਼ੈ ਚਾਹੀਦੀ ਹੈ, ਮਤਲਬ ਅਗਰ ਤੁਸੀਂ ਦਵਾਈ ਖਾ ਲਈ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਉਹ ਸ਼ੈ ਨਾ ਲੱਭੇ, ਮਤਲਬ ਕਿ ਖਾਣ ਨੂੰ ਤੁਹਾਨੂੰ ਖਾਣਾ ਨਾ ਲੱਭੇ, ਤਾਂ ਤੁਹਾਡੇ ਲਈ ਫਿਰ ਬੜਾ ਮਸਲਾ ਬਣ ਜਾਂਦਾ, ਕਿਉਂਕਿ ਤੁਸੀਂ ਗੋਲੀ ਖਾ ਲਈ ਹੁੰਦੀ ਹੈ। ਅਤੇ ਅਮੂਮੀ ਤੌਰ 'ਤੇ ਸਿਆਣੇ ਬੰਦੇ ਤਾਂ ਇਹੀ ਕਹਿੰਦੇ ਨੇ ਵੀ ਜਦੋਂ ਰੋਟੀ ਆ ਜਾਏ, ਮਤਲਬ ਅਗਰ ਤੁਸੀਂ ਚਰਗਾ ਖਾਣਾ ਹੈ, ਮੁਰਗੀ ਖਾਣੀ ਹੈ, ਅਤੇ ਜਦੋਂ ਮੁਰਗੀ ਬਣ ਕੇ ਸਾਹਮਣੇ ਆ ਜਾਏ ਤਾਂ ਉਸ ਵੇਲੇ ਉਹ ਗੋਲੀ ਖਾਓ ਤਾਂ ਕਿ ਫਿਰ ਤੁਸੀਂ ਮੁਰਗੀ ਖਾ ਸਕੋ। ਲੇਕਿਨ ਕਈ ਬੰਦੇ ਫਿਰ ਤੇਜ਼ੀ ਦੇ ਵਿੱਚ, ਬਾਬਾ ਡੋਕਾ ਜੀ ਵਰਗੇ, ਉਹ ਗੋਲੀ ਪਹਿਲਾਂ ਖਾ ਪੈਂਦੇ ਨੇ ਜੇ ਮੁਰਗੀ ਆਈ ਨਹੀਂ ਹੁੰਦੀ। ਉਸ ਤੋਂ ਬਾਅਦ ਮੁਰਗੀ, ਤੁਹਾਨੂੰ ਪਤਾ ਹੈ ਕਿ ਕਿਤੇ ਜਿਹੜਾ ਲੈਣ ਗਿਆ ਬੰਦਾ ਮੁਰਗੀ ਇੱਧਰ ਉੱਧਰ ਹੋ ਜਾਏ, ਮੁਰਗੀ ਹੋ ਜਾਏ ਇੱਧਰ ਉੱਧਰ, ਜਾਂ ਮੁਰਗੀ ਦਾ ਮਤਲਬ ਹੈ ਕਿ ਵੀ ਸਾਲਣ ਇੱਧਰ ਉੱਧਰ ਹੋ ਜਾਏ, ਹੋਰ ਜ਼ਿੰਦਾ ਮੁਰਗੀ ਤਾਂ ਨਹੀਂ ਲਿਆਉਣੀ ਨਾ, ਜਾਂ ਲੈਣ ਜਾਣ ਵਾਲਾ ਬੰਦਾ ਇੱਧਰ ਉੱਧਰ ਹੋ ਜਾਏ ਅਤੇ ਮੁਰਗੀ ਨਾ ਆਵੇ ਅਤੇ ਬੰਦਾ ਤਾਂ ਗੋਲੀ ਖਾ ਬੈਠਾ, ਉਹ ਹੁਣ ਕਿੱਥੇ ਕਰੇ? ਉਹ ਕੀ ਮਤਲਬ ਕਿ ਉਹ ਕਿੱਥੇ ਕਰੇ ਆਪਣਾ ਜਿਹੜਾ ਉਹ ਭੁੱਖ ਕਿੱਥੋਂ ਮਿਟਾਵੇ ਆਪਣੀ? ਉਹ ਕਿਹੜੇ ਪਾਸੇ ਜਾਵੇ? ਕਿਹੜੀ ਕੰਧ 'ਚ ਸਿਰ ਮਾਰੇ? ਉਹਨੂੰ ਹੁਣ ਭੁੱਖ ਲੱਗੀ ਹੈ, ਗੋਲੀ ਨੇ ਅਸਰ ਕਰ ਦਿੱਤਾ, ਗੋਲੀ ਨੇ ਹੁਣ ਖੌਰੂ ਪਿਆ ਉਹਦੇ ਅੰਦਰ, ਅਤੇ ਉਹਦਾ ਜਿਹੜਾ ਮਿਹਦਾ ਹੈ ਉਹ ਹੁਣ ਕਹਿੰਦਾ ਬਈ ਰੋਟੀ ਪਾਓ ਇਹਦੇ ਵਿੱਚ, ਉਹ ਬੰਦਾ ਕਿੱਧਰ ਜਾਏ? ਉਹ ਫਿਰ ਬੰਦੇ ਆਵਾਜ਼ਾਰ ਹੁੰਦੇ ਨੇ, ਪਰੇਸ਼ਾਨ ਹੁੰਦੇ ਨੇ, ਫਿਰ ਉਹ ਕੁਝ ਵੀ ਖਾ ਲੈਂਦੇ ਨੇ, ਹਲਾਲ ਹਰਾਮ ਜੋ ਲੱਭ ਜੇ ਉਹਨਾਂ ਨੂੰ, ਫਿਰ ਮਾਜ਼ਰਤ ਦੇ ਨਾਲ ਉਹ ਕੁਝ ਵੀ ਖਾਈ ਖੂਈ ਜਾਂਦੇ ਨੇ, ਕਿਉਂਕਿ ਉਸ ਵੇਲੇ ਉਹਨਾਂ ਗੋਲੀ ਖਾਧੀ ਹੁੰਦੀ। ਇਸ ਲਈ ਇੱਕ ਤਾਂ ਬਾਬਾ ਡੋਕਾ ਜੀ ਕੋਲੋਂ ਵੀ ਇਹੀ ਗਲਤੀ ਮੇਰਾ ਖਿਆਲ ਹੋਈ ਹੈ। ਇਹ ਵੀ ਜਿਹੜੀਆਂ ਅੱਜ ਕੱਲ੍ਹ ਖਬਰਾਂ ਦਿੰਦੇ ਨੇ, ਇਹੀ ਲੱਗਦਾ ਹੈ ਕਿ ਇਹਨਾਂ ਨੇ ਵੀ ਮੁਰਗੀ ਦਾ ਬੰਦੋਬਸਤ ਕਰਨ ਤੋਂ ਪਹਿਲਾਂ ਹੀ, ਮਤਲਬ ਰੋਟੀ ਦਾ ਬੰਦੋਬਸਤ ਕਰਨ ਤੋਂ ਪਹਿਲਾਂ ਹੀ ਇਹਨਾਂ ਨੇ ਵੀ ਇਹ ਵੀ ਗੋਲੀ ਖਾ ਬੈਠੇ ਨੇ, ਇਸ ਲਈ ਹੁਣ ਇਹਨਾਂ ਦੇ ਸਿਰ ਨੂੰ ਚੜ੍ਹ ਗਈ ਗੋਲੀ। ਇਹੋ ਜਿਹੀਆਂ ਗੱਲਾਂ ਕਰਦੇ ਨੇ। ਬਹਰਹਾਲ ਮੁਕਾਬਲਾ ਸਖਤ ਹੈ ਜੀ ਇਹਨਾਂ ਦਾ। ਲਿਆਓ ਜ਼ਰਾ ਸਨਾਉੱਲਾ ਸਾਹਿਬ ਨੂੰ ਸਕਰੀਨ ਦੇ ਉੱਤੇ, ਤੇ ਨਾਲ ਆਪਣਾ ਯਾਦਗਾਰ ਨੂੰ ਖਬਰ ਦਈਏ। ਪਹਿਲੀ ਖਬਰ ਹੈ ਜੀ, ਮਰੀਮ ਨਵਾਜ਼ ਨੇ ਇਰਾਨੀ ਸਦਰ ਦੇ ਨਾਲ ਜਿਹੜੀ ਮੁਲਾਕਾਤ ਕੀਤੀ, ਉਹਦੇ 'ਚ ਇਹ ਉਰਦੂ 'ਚ ਮੈਂ ਪੜ੍ਹਾਂਗਾ ਕਿਉਂਕਿ ਸਾਲੇ ਜ਼ਾਫਰ ਸਾਹਿਬ ਨੇ ਇਹਨੂੰ ਉਰਦੂ 'ਚ ਲਿਖਿਆ ਹੈ कि मरियम नवाज़ ने ईरानी सदर के साथ उभरते हुए आलमी मंजरनामे पर दूर अंदेशाना गुफ्तगू की। बसीरत अफरोज़, हाय बाबा कोका कितने है लफ्ज़ तो जनाब, ਤੁਹਾਡੇ ਕਿਤੇ ਸੰਗ 'ਚ ਨਾ ਫਸ ਜਾਣੇ ਇਹੋ ਜਿਹੇ ਲਫ਼ਜ਼, ਐਡੇ ਮੁਸ਼ਕਿਲ ਲਫ਼ਜ਼ ਕਹਿ ਦਿੰਦੇ ਹੋ, लेकिन चलो ਤੁਸੀਂ गोली खादी, ਤੁਹਾਨੂੰ ਕਿਹੜਾ रौला है। बसीरत अफरोज़ नज़रियात रखने वाले ईरान के वसीउल मुतालिया सदर ने मरीम नवाज़ शरीफ को बैनुल-अक़वामी मामलात में इनके गहरे शऊर पर हदिया तबरक पेश किया। उन्होंने नवाज़ शरीफ को भी अपने जज्बात में शरीक किया और तवक्को ज़ाहिर की कि पाकिस्तान मरीम नवाज़ जैसी क़यादत की मौजूदगी में अपने मुस्तकबिल के हवाले से मुतमईन रह सकता है। जियो साले ज़ाफर साहब, जनाब मरीम नवाज़ साहबा ਦੇ ਹੁੰਦਿਆਂ ਵੀ ਪਾਕਿਸਤਾਨੀਆਂ ਨੇ ਮੁਤਮਈਨ ਰਹਿਣਾ, ਤੇ ਤੁਹਾਡੇ ਵਰਗੇ ਮਾਲਸ਼ੀਏ ਦੇ ਹੁੰਦਿਆਂ ਵੀ ਮਾਜ਼ਰਤ ਦੇ ਨਾਲ ਜਿਹੋ ਜਿਹਾ ਜਨਾਬ ਮਾਲਿਸ਼ ਕਰਦੇ ਨੇ, ਔਰ ਜਨਾਬ ਵਰਗੇ ਮਾਲਸ਼ੀਏ, ਸਾਫਤੀ ਮਾਲਸ਼ੀਏ ਚਲੋ ਕਹਿ ਦਿੰਦੇ ਸਾਡੇ ਬਜ਼ੁਰਗੋ, ਤੁਸੀਂ ਤੁਹਾਡੇ ਹੁੰਦਿਆਂ ਵੀ ਪਾਕਿਸਤਾਨ ਨੂੰ ਆਪਣੇ ਮੁਸਤਕਬਲ ਦੇ ਬਾਰੇ ਬਿਲਕੁਲ ਫਿਕਰ ਨਹੀਂ ਹੋਣਾ ਚਾਹੀਦਾ। ਤੁਸੀਂ ਵੀ ਸ਼ੀਸ਼ੀ ਜੇਬ 'ਚ ਰੱਖਦੇ ਹੋ। ਅੱਗੇ ਚੱਲਦੇ ਹਾਂ ਜੀ। ਇਹ ਜੰਗ ਦੇ ਵਿੱਚ ਉਹਨਾਂ ਦੀ ਸਟੋਰੀ ਹੈ, ਜੰਗ ਅਖਬਾਰ ਨੇ ਛਾਪੀ ਹੈ, ਕਿਸੇ ਹੋਰ ਨੇ ਵੀ ਨਹੀਂ, ਸਾਲੇ ਜ਼ਾਫਰ ਸਾਹਿਬ। ਲੇਕਿਨ ਇਹ ਇਹਨਾਂ ਦੀ ਨਸਲ ਦਰ ਨਸਲ ਖਿਦਮਤ ਕਰਦੇ ਨੇ, ਪਹਿਲਾਂ ਨਵਾਜ਼ ਸ਼ਰੀਫ ਸਾਹਿਬ, ਫਿਰ ਮਤਲਬ ਸਭ ਦੀ ਕਰਦੇ ਨੇ, ਜਿਹੜਾ ਵੀ ਆ ਜਾਏਗਾ ਉਹਦੀ। ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇਮਰਾਨ ਖਾਨ ਸਾਹਿਬ ਦੀ ਖਿਦਮਤ ਕਰਨ ਦੀ, ਉਹ ਲਾਗੇ ਨਹੀਂ ਲੱਗੇ ਇਹਨਾਂ ਦੇ, ਲੇਕਿਨ ਇਹ ਟਰਾਈ ਹਰ ਜਗ੍ਹਾ ਕਰਦੇ। ਹੁਣ ਆਏ ਨੇ ਵੱਡੇ ਪਹਿਲਵਾਨ, ਸਾਲੇ ਜ਼ਾਫਰ ਸਾਹਿਬ ਜ਼ਰਾ ਇੱਧਰ ਉੱਧਰ ਹੋਏ ਨੇ, ਅਤੇ ਵੱਡੇ ਪਹਿਲਵਾਨ ਮੈਦਾਨ 'ਚ ਆਏ ਨੇ। ਉਹਨਾਂ ਨੇ ਵੀ ਇੱਕ ਅੱਧੀ ਸਟੇਟਮੈਂਟ ਸ਼ਾਇਦ ਕੱਲ੍ਹ ਵੀ ਦੱਸੀ ਸੀ, ਲੇਕਿਨ ਅਸਲ ਖਬਰ ਤੁਹਾਨੂੰ ਅੱਜ ਦਿਆਂਗੇ, ਜਿਹੜੀ ਅਸਲ ਇਹਦੇ ਵਿੱਚ ਬਾਬਾ ਡੋਕਾ ਜੀ ਦਾ ਜਿਹੜਾ ਬਿਆਨ ਆਇਆ ਉਹ ਤੁਹਾਨੂੰ ਦੱਸਦੇ। ਇਸ ਵਕਤ ਮੀਆਂ ਨਵਾਜ਼ ਸ਼ਰੀਫ ਦੇ ਕੱਦ ਕਾਠ ਦਾ ਕੋਈ ਲੀਡਰ ਸਾਡੇ दरमियान नहीं। भले भले जो लोग मियाँ साहब को भोला भाला समझते हैं वो उनकी शख्सियत की गहराई से वाकिफ़ नहीं है। मैनू ये दसो माजरत दे नाल, ਤੁਸੀਂ ਮੀਆਂ ਸਾਹਿਬ ਦਾ ਅਲਟਰਾਸਾਊਂਡ ਕੀਤਾ ਹੈ ਜਾਂ ਕੋਈ ਐਂਡੋਸਕੋਪੀ ਕੀਤੀ ਹੈ? ਕੀ ਕੀਤਾ ਹੈ ਜਨਾਬ ਜਿਹੜਾ ਤੁਹਾਨੂੰ ਐਡੀ ਗਹਿਰਾਈ ਦਾ ਪਤਾ ਹੈ ਮੀਆਂ ਸਾਹਿਬ ਦੀ? ਮਤਲਬ ਕੋਈ ਥੋੜ੍ਹੀ ਜਿਹੀ ਕੋਈ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੋ। ਤੁਸੀਂ ਫਿਜ਼ੀਸ਼ੀਅਨ ਹੋ, ਤੁਸੀਂ, ਮੇਰਾ ਮਤਲਬ ਹੈ ਕਿ ਰਾਈਟਰ ਹੋ ਅਤਾਉੱਲਾ ਕਾਸਮੀ ਸਾਹਿਬ, ਤੁਸੀਂ ਮੇਰਾ ਮਤਲਬ ਕੋਈ MRI ਕੀਤੀ ਹੈ, ਕੋਈ ਮੈਡੀਕਲ ਟੈਸਟ ਕੀਤਾ ਹੈ ਜਿਹੜਾ ਐਡੀ ਗਹਿਰਾਈ ਦਾ ਪਤਾ ਹੈ ਤੁਹਾਨੂੰ? ਅੱਛਾ ਜੀ, ਖੈਰ ਮੈਂ ਕੀ ਕਹਿ ਸਕਦਾ, ਲੇਕਿਨ ਇਹ ਹੁਣ ਸਨਾਉੱਲਾ ਮਸਤੀ ਖੇਲ ਸਾਹਿਬ ਵੀ ਐਕਸਪਲੇਨ ਕਰ ਸਕਦੇ ਨੇ ਇਸ ਗੱਲ ਨੂੰ। ਜਿਹੜਾ ਅੱਗੇ ਸੁਣੋ। ਗੁਜ਼ਸ਼ਤਾ ਮਾਹ ਰਮਜ਼ਾਨ ਦੇ ਵਿੱਚ ਨਵਾਜ਼ ਸ਼ਰੀਫ ਨੇ ਮੁਹੱਬਤ ਦੀ ਇੰਤਹਾ ਕਰ ਦਿੱਤੀ ਹੈ। ਕਿਤੇ ਜਨਾਬ ਦਾ ਮੱਥਾ ਚੁੰਮ ਲਿਆ, ਮੇਰਾ ਮਤਲਬ ਕਿਹੜੀ ਮੁਹੱਬਤ ਐਡੀ ਇੰਤਹਾ ਕਰ ਦਿੱਤੀ? ਸੁਣੋ ਅੱਗੇ। ਮੇਰੀ ਫੈਮਿਲੀ ਨੂੰ ਆਪਣੇ ਘਰ ਅਫਤਾਰੀ 'ਤੇ ਬੁਲਾਇਆ। ਉੱਥੇ ਉਹਨਾਂ ਦੇ ਖਾਨਦਾਨ ਦੇ ਸਭ ਵੱਡੇ ਛੋਟੇ ਮੌਜੂਦ ਸਨ। ਸਾਡੇ ਸਿਵਾ ਬਾਹਰ ਦਾ ਕੋਈ ਸ਼ਖਸ ਨਹੀਂ ਸੀ। ਸਾਨੂੰ ਆਪਣੀ ਫੈਮਿਲੀ ਦੇ ਕਾਸਮੀ ਸਾਹਿਬ ਦੀ ਫੈਮਿਲੀ ਨੂੰ, ਆਪਣੀ ਮੀਆਂ ਸਾਹਿਬ ਨੇ ਆਪਣੀ ਫੈਮਿਲੀ ਦੇ ਇੱਕ ਫਰਦ ਦੇ ਤੌਰ 'ਤੇ ਬੁਲਾਇਆ ਗਿਆ ਸੀ। ਉਹਨਾਂ ਨੇ ਕਿਹਾ ਵੀ ਸਾਡੀ ਫੈਮਿਲੀ ਦਾ ਤੁਸੀਂ ਹਿੱਸਾ ਹੀ ਹੋ। ਮੁਹੱਬਤ ਔਰ ਯਗਾਨਗਤ, ਇਹਦਾ ਹੁਣ ਪੰਜਾਬੀ ਤਰਜਮਾ ਹੈ ਜਿਹੜਾ ਨਾ, ਇਹ ਮਾਲਿਸ਼ ਉਤਲੀ ਕਿਸਮ ਦੀ ਹੈ ਜਨਾਬ। ਮੈਂ ਮਾਜ਼ਰਤ, ਮੇਰੀ ਪੰਜਾਬੀ ਬੜੀ ਚੰਗੀ ਹੈ, ਗੂੜੀ ਹੈ ਮੇਰੀ ਪੰਜਾਬੀ, ਲੇਕਿਨ ਇਹ ਜ਼ਰਾ ਥੋੜ੍ਹਾ ਜਿਹਾ ਕੰਮ ਵੱਧ ਗਿਆ। ਮੁਹੱਬਤ ਔਰ ਯਗਾਨਗਤ ਦਾ ਇਸ ਤੋਂ ਬਿਹਤਰ ਨਮੂਨਾ ਹੋਰ ਕੀ ਹੋ ਸਕਦਾ ਸੀ? ਇਹ ਗੋਲੀ ਖਾ ਕੇ ਗਏ ਹੋਣੇ ਨੇ ਬਾਬਾ ਜੀ, ਮੇਰਾ ਮਤਲਬ ਰੋਟੀ ਖਾਣ ਵਾਲੀ ਗੋਲੀ, ਕਿਉਂਕਿ ਰੋਟੀ 'ਤੇ ਜੀ ਬੁਲਾਇਆ ਸੀ, ਦੂਜੀ ਨਾ ਗੱਲ ਕੋ ਸਮਝ ਲਿਆ ਕਰੋ। ਅਤੇ ਬਾਬਾ ਜੀ ਗੋਲੀ ਖਾ ਕੇ ਗਏ ਹੋਣੇ ਨੇ, ਅਤਾਉੱਲਾ ਕਾਸਮੀ ਸਾਹਿਬ, ਇਹਨਾਂ ਨੂੰ ਪਿਆਰ ਨਾਲ ਲੋਕੀ ਬਾਬਾ ਡੋਕਾ ਵੀ ਕਹਿੰਦੇ ਨੇ। ਅਤੇ ਇਹ
ਸਾਰੀਆਂ ਗੱਲਾਂ ਉਹ ਹੀ ਨੇ ਜਿਹੜੀਆਂ ਆਪਣਾ ਸਨਾਉਲਾ ਮਸਤੀ ਖੇਲ ਸਾਹਿਬ ਵਾਲੀਆਂ। ਅੱਛਾ ਜੀ, ਅੱਗੋਂ ਜ਼ਰਾ ਇੱਥੇ ਨਹੀਂ ਰੁਕਿਆ ਕੰਮ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸਾਲੇ ਜ਼ਾਫਰ ਸਾਹਿਬ ਦੇ ਵੀ ਅੱਗੋਂ ਦਾਦਾ ਉਸਤਾਦ ਆ ਗਏ ਨੇ। ਅੱਗੇ ਸੁਣੋ, ਨਵਾਜ਼ ਸ਼ਰੀਫ ਸਾਹਿਬ ਘਰ ਆਏ ਤੇ ਦੇਸੀ ਮਛਲੀ ਦੀ ਫਰਮਾਇਸ਼ ਕੀਤੀ। ਅੱਛਾ ਜੀ, ਖਾਣਾ ਖਾਂਦੇ ਖਾਂਦੇ ਪੁੱਛਿਆ ਕਿ ਮਛਲੀ ਦੇਸੀ ਹੈ ਕਿ ਨਹੀਂ। ਖਾਣਾ ਖਾਂਦੇ ਹੋਏ ਪੁੱਛਿਆ ਕਿ ਮਛਲੀ ਦੇਸੀ ਹੈ ਕਿ ਨਹੀਂ। ਉਹਨਾਂ ਨੇ ਹਾਂ 'ਚ ਸਿਰ ਹਿਲਾਇਆ ਕਿ ਹਾਂ ਕਾਸਮੀ ਦੇਸੀ ਹੈ, ਦੇਸੀ ਦਿੱਤੀ ਹੈ ਤੂੰ, ਜਿਹੜੀ ਮੱਛੀ ਦਿੱਤੀ ਹੈ ਨਾ ਉਹ ਦੇਸੀ ਦਿੱਤੀ ਹੈ। ਔਰ ਦੇਸੀ ਮਛਲੀ ਦੀਆਂ 10 ਨਿਸ਼ਾਨੀਆਂ ਵੀ ਗਣਵਾਈਆਂ। ਬੱਲੇ 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 ਬੱਲੇ, ਗੱਲ ਵੱਧ ਗਈ ਹੈ। ਉਹਨਾਂ ਨੇ ਦੇਸੀ ਮੁਰਗੀ ਦੀਆਂ 10 ਨਿਸ਼ਾਨੀਆਂ ਦੱਸੀਆਂ। ਮੈਨੂੰ ਹੱਸੀ ਵੀ ਆਈ। ਮਤਲਬ ਤੁਸੀਂ ਇਹ ਸੋਚ ਲਓ ਵੀ ਨਵਾਜ਼ ਸ਼ਰੀਫ ਸਾਹਿਬ ਦੇ ਉੱਤੇ ਬਾਬਾ ਡੋਕਾ ਜੀ ਵੀ ਹੱਸ ਰਹੇ ਨੇ। ਮੈਨੂੰ ਹੱਸੀ ਵੀ ਆਈ ਔਰ ਇਹ ਸੋਚ ਵੀ ਕਿ ਮੁਲਕੋ ਕੌਮ ਦੇ ਵੱਡੇ ਵੱਡੇ ਫੈਸਲੇ ਕਰਨ ਵਾਲੇ ਨੂੰ ਮਛਲੀ ਦੇ ਨਾਮ ਨਸਬ ਦਾ ਵੀ ਪਤਾ ਹੈ ਤੇ ਉਹਦੀਆਂ ਖਸੂਸੀਆਤ ਦਾ ਵੀ ਪਤਾ ਹੈ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਬਾਬਾ ਜੀ। ਮੈਂ ਕਹਿੰਦਾ ਜੀ ਇਸ ਤੋਂ ਵੱਧ ਅਦਬੀ ਤਰੀਕੇ ਨਾਲ ਮਾਲਿਸ਼ ਹੋਰ ਕੋਈ, ਇਹ ਵੈਸੇ ਇਹ ਤਾਂ ਬੇਅਦਬੀ ਵਾਲੀ ਮਾਲਿਸ਼ ਹੀ ਕੀਤੀ ਜਨਾਬ ਨੇ, ਇਹਦੇ 'ਚ ਅਦਬ ਵਾਲੀ ਗੱਲ ਵੀ ਕੋਈ ਨਹੀਂ ਹੈ। ਇਹ ਤਾਂ ਅੰਨ੍ਹੇਵਾਹ ਹੀ ਮਾਲਿਸ਼ ਕੀਤੀ ਹੈ ਜਨਾਬ ਨੇ। ਇਹ ਤਾਂ ਗੋਲੀ ਖਾ ਕੇ ਮਾਲਿਸ਼ ਕੀਤੀ ਹੈ, ਮਤਲਬ ਬਰੂਫਨ ਸ਼ਰੂਫਨ। ਉਸ ਤੋਂ ਬਾਅਦ ਤੁਸੀਂ ਕਿਉਂਕਿ ਥੱਕਦੇ ਨਹੀਂ ਹੋਣੇ ਨਾ ਮਾਲਿਸ਼ ਕਰਦੇ ਹੋਏ ਬਜ਼ੁਰਗੋ। ਮਤਲਬ ਵੇਖੋ ਇਸ ਉਮਰੇ ਵੀ ਸਾਡੇ ਦੋਸਤਾਂ ਨੂੰ ਕੋਈ ਖਿਆਲ ਨਹੀਂ ਹੈ ਵੀ ਕਿੰਨਾ ਕੰਮ ਕਿੰਨਾ ਅੱਗੇ ਜਾਣਾ ਹੈ। ਹਾਲਾਂਕਿ ਕਿੱਡਾ ਵੱਡਾ ਬਜ਼ੁਰਗਾਂ ਦਾ ਨਾਂ ਹੈ। ਲੋਕੀ ਬੜੇ ਸਾਰੇ ਇਹਤਰਾਮ ਵੀ ਕਰਦੇ ਨੇ, ਅੱਛੇ ਰਾਈਟਰ ਨੇ, ਅੱਛੇ ਕਲਮਕਾਰ ਨੇ, ਅੱਲਾ ਨੇ ਇਹਨਾਂ ਨੂੰ ਹੁਨਰ ਵੀ ਦਿੱਤਾ। ਲੇਕਿਨ ਇਹ ਜਿਹੜੀ ਸ਼ੀਸ਼ੀ ਕੱਢ ਲੈਂਦੇ ਨੇ ਮਾਸਰਤ ਨਾਲ, ਇਹਦੀ ਸਮਝ ਨਹੀਂ। ਅੱਛਾ ਜੀ, ਅੱਗੇ ਚੱਲਨੇ। ਅੱਗੇ ਅਗਲੀ ਖਬਰ ਜਿਹੜੀ ਉਹ ਇਸ ਤੋਂ ਵੀ, ਇਹ ਜਨਾਬ ਸਨਾਉਲਾ ਸਾਹਿਬ ਨੂੰ ਜ਼ਰਾ ਸਕਰੀਨ 'ਤੇ ਹੀ ਰੱਖਣਾ, ਤੁਹਾਡੀ ਮਿਹਰਬਾਨੀ। ਇਹਨਾਂ ਨੂੰ ਅੱਗੇ ਪਿੱਛੇ ਨਾ ਕਰਨਾ ਕਿਉਂਕਿ ਇਹ ਖਬਰ ਜਿਹੜੀ ਹੈ ਉਹ ਅਗਲੀ ਖਬਰ ਵੀ ਸਨਾਉਲਾ ਸਾਹਿਬ ਵਾਲੀ ਹੈ। ਕਰਾਚੀ 'ਚ ਹਰ ਸ਼ਖਸ ਲਿਫਾਫਾ ਮੰਗ ਰਿਹਾ। ਕਰਾਚੀ 'ਚ ਹਰ ਸ਼ਖਸ ਲਿਫਾਫਾ ਮੰਗ ਰਿਹਾ। ਕਰਾਚੀ ਨੂੰ ਦਾਰੁਲ ਲਿਫਾਫਾ ਕਿਹਾ ਜਾਏ ਤਾਂ ਗਲਤ ਨਹੀਂ। ਦਾਰੁਲ ਖਿਲਾਫਤ ਇਸਲਾਮਾਬਾਦ ਹੈ ਨਾ। ਅਤੇ ਹੁਣ ਗਵਰਨਰ ਟਸੋਰੀ ਸਾਹਿਬ ਕਹਿੰਦੇ ਨੇ ਕਿ ਕਰਾਚੀ 'ਚ ਹਰ ਬੰਦਾ ਲਿਫਾਫਾ ਮੰਗ ਰਿਹਾ। ਕਰਾਚੀ ਨੂੰ ਦਾਰੁਲ ਲਿਫਾਫਾ ਕਿਹਾ ਜਾਏ ਤਾਂ ਗਲਤ ਨਹੀਂ ਹੋਏਗਾ। ਹਾਲਾਂਕਿ ਜਨਾਬ ਗਵਰਨਰ ਸਾਹਿਬ ਆਪ ਵੀ ਲਿਫਾਫਾ ਦੇ ਕੇ ਗਵਰਨਰ ਬਣੇ ਨੇ। ਉਹ ਚਲੋ ਲਿਫਾਫੇ 'ਚ ਇਹਨਾਂ ਦੀ CV ਹੋਏਗੀ, ਹੋਰ ਕੁਝ ਨਹੀਂ ਹੋਏਗਾ। ਲੇਕਿਨ ਆਪ ਵੀ ਲਿਫਾਫੇ ਵਾਲੇ ਗਵਰਨਰ ਨੇ, ਹੋਰ ਕੁਝ ਨਹੀਂ ਇਹਨਾਂ ਦੇ ਪੱਲੇ। ਲੇਕਿਨ ਵੇਖੋ ਲਿਫਾਫੇ ਵੀ ਲੋਕਾਂ ਨੂੰ ਲਿਫਾਫੇ ਕਹਿ ਰਹੇ ਨੇ। ਲੇਕਿਨ ਕਹਿਣਾ ਵੀ ਬਣਦਾ ਜਿਸ ਵੇਲੇ ਸਾਲੇ ਜ਼ਾਫਰ ਸਾਹਿਬ ਤੇ ਆਪਣਾ ਜਿਸ ਵੇਲੇ ਤੁਹਾਡੇ ਸਾਹਮਣੇ ਬਾਬਾ ਜੀ ਨੇ, ਬਾਬਾ ਅਤਾਉਲ ਹਕ ਕਾਸਮੀ ਸਾਹਿਬ, ਅਤੇ ਉਸ ਵੇਲੇ ਫਿਰ ਟਸੋਰੀ ਸਾਹਿਬ ਦੀ ਇਹੋ ਜਿਹੀ ਗੱਲ ਤਾਂ ਬਣਦੀ। ਅੱਗੇ ਚਲੋ ਜੀ, ਇੱਧਰ ਹੁਣ ਜਿਹੜੇ ਸਾਡੇ ਮਸਤੀ ਖੇਲ ਸਾਹਿਬ ਨੇ, ਉਹਨਾਂ ਨੂੰ ਛੁੱਟੀ ਦੇ ਦਿਓ ਥੋੜ੍ਹੀ ਦੇਰ ਵਾਸਤੇ ਮਾਜ਼ਰਤ ਦੇ ਨਾਲ। ਅਤੇ ਅਗਲੀਆਂ ਖਬਰਾਂ ਜ਼ਰਾ ਕਰ ਲਈਏ। ਮੈਨੂੰ 1988 'ਚ ਪੀਪਲਸ ਪਾਰਟੀ ਦੀ ਤਰਫ ਤੋਂ ਬੇਨਜ਼ੀਰ ਭੁੱਟੋ ਦੇ ਹੱਕ 'ਚ ਵੋਟ ਦੇਣ ਦੇ ਬਦਲੇ 1.5 ਕਰੋੜ ਰੁਪਈਏ ਦੀ ਆਫਰ ਹੋਈ ਸੀ, ਲੇਕਿਨ ਮੈਂ ਉਹਨਾਂ ਨੂੰ ਵੋਟ ਨਹੀਂ ਸੀ ਦਿੱਤਾ। ਸ਼ਾਹਿਦ ਖਾਕਾਨ ਅਬਾਸੀ ਸਾਹਿਬ ਨੇ ਕਿਹਾ। ਮਤਲਬ ਇਹ ਵੇਖ ਲਓ ਵੀ ਵੋਟ ਕਿਦੋਂ ਦੇ ਵਿਕਣ ਡਏ ਨੇ। 1988 'ਚ 1.5 ਕਰੋੜ। ਹੁਣ ਆਪੇ ਹਿਸਾਬ ਲਾ ਲਓ ਉਦੋਂ ਦਾ 1.5 ਕਰੋੜ ਅੱਜ ਕੀ ਹੋਏਗਾ ਅਤੇ ਕਿੰਨੇ ਪੈਸੇ ਹੋਣਗੇ, ਇਹ ਤੁਸੀਂ ਆਪੇ ਜ਼ਰਬਾਂ ਤਕਸੀਮਾਂ ਦੇ ਲਓ। ਸ਼ਾਹਿਦ ਖਾਕਾਨ ਅਬਾਸੀ ਸਾਹਿਬ ਦੱਸ ਰਹੇ ਨੇ ਕਿ ਉਦੋਂ 1.5 ਕਰੋੜ ਦੀ ਆਫਰ ਹੋਈ ਸੀ। ਅੱਗੇ ਚਲੋ ਜੀ, 2 ਅਗਸਤ ਨੂੰ ਲਾਹੌਰ ਦੇ ਵਿੱਚ ਸ਼ੋਅ ਕੀਤਾ ਗਿਆ ਅਤੇ ਉੱਥੇ ਟੋਟਲ ਆਏ ਨੇ ਜੀ 50 ਬੰਦੇ। ਹਾਂਜੀ, ਦਰੁਸਤ ਸੁਣ ਰਹੇ ਹੋ ਤੁਸੀਂ। ਇਹ ਮੇਰਾ ਖਿਆਲ ਖੋਖਰ ਸਾਹਿਬ ਵੀ ਸਨ ਇੱਥੇ, ਉਹਨਾਂ ਦੇ ਜਿਹੜੇ ਲਾਹੌਰ ਦੇ ਨੁਮਾਇੰਦੇ ਨੇ। ਉੱਥੇ ਟੋਟਲ ਬੰਦੇ ਇਕੱਠੇ ਹੋਏ 50। ਲਾਹੌਰ 'ਚ ਨੂਨ ਲੀਗ ਦਾ ਜਲਸਾ ਫਲਾਪ। ਲੋਕਾਂ ਨੇ ਤਾਦਾਦ ਵੇਖ ਕੇ ਰਹਿਨੁਮਾ ਦੇ ਖਿਤਾਬ ਤੋਂ ਬਗੈਰ ਹੀ ਰਫੂ ਚੱਕਰ, ਲੋਕਾਂ ਦੀ ਤਾਦਾਦ ਵੇਖ ਕੇ, ਲੋਕਾਂ ਨੇ ਮੈਂ ਕਹਿ ਦਿੱਤਾ, ਲੋਕਾਂ ਦੀ ਤਾਦਾਦ ਵੇਖ ਕੇ ਖੋਖਰ ਸਾਹਿਬ ਵਗੈਰਾ ਜਿਹੜੇ ਤਕਰੀਰ ਕਰਨ ਆਏ ਸੀ ਉਹ ਤਕਰੀਰ ਤੋਂ ਬਗੈਰ ਹੀ ਉੱਥੋਂ ਨਿਕਲ ਗਏ, ਕਿਉਂਕਿ 50 ਬੰਦੇ ਸਨ। ਨੌਜਵਾਨ ਇੱਕ ਦੇ ਕੋਲੋਂ ਜਿਸ ਵੇਲੇ ਪੁੱਛਿਆ ਕਿ ਭਾਈ ਇੱਥੇ ਕੀ ਆਏ ਹੋ, ਕਸੂਰ ਤੋਂ ਉਹਨੂੰ ਲਿਆਂਦਾ ਸੀ। ਜਿਹੜੇ 50 ਸਨ ਨਾ, ਉਹ ਵੀ ਕਸੂਰ ਤੋਂ ਇੱਧਰੋਂ ਉੱਧਰੋਂ ਫੜ ਕੇ ਲਿਆਂਦੇ ਸਨ। ਅਤੇ ਉਹ ਨੌਜਵਾਨ ਨੇ ਕਿਹਾ ਕਿ ਸਾਨੂੰ ਤਾਂ ਦੱਸਿਆ ਸੀ ਕਿ ਇੱਥੇ ਇਮਰਾਨ ਖਾਨ ਦਾ ਜਲਸਾ ਹੈ। ਇੱਥੇ ਆ ਕੇ ਪਤਾ ਲੱਗਾ ਵੀ ਨਹੀਂ, ਇਹ ਨੂਨ ਲੀਗ ਦਾ ਜਲਸਾ ਹੈ। ਸਾਨੂੰ ਇਮਰਾਨ ਖਾਨ ਦਾ ਜਲਸਾ ਦੱਸ ਕੇ ਇੱਥੇ ਲਿਆਏ ਸਨ ਅਤੇ ਅੱਗੋਂ ਨੂਨ ਲੀਗ ਦਾ ਨਿਕਲਿਆ, ਅਤੇ ਦੱਸ ਕੇ ਵੀ 50 ਬੰਦੇ ਆਏ ਨੇ ਫਿਰ ਵੀ, ਅਤੇ ਤਕਰੀਰ ਨਹੀਂ ਕਰ ਸਕੇ। ਉੱਥੋਂ ਪਤਲੀ ਗਲੀ ਜਿਹੜੇ ਨੇ ਨਿਕਲ ਆਏ। ਇਹ ਲਾਹੌਰ ਜਿਹੜਾ ਨੂਨ ਲੀਗ ਆਪਣਾ ਕਿਲਾ ਆਖਦੀ ਹੈ ਅਤੇ ਮਰੀਮ ਨਵਾਜ਼ ਕਹਿੰਦੀ ਹੈ ਕਿ ਮੈਂ ਲਾਹੌਰ 'ਚ ਠੱਲ ਪਾ ਦਿੱਤੀ ਹੈ, ਇਹ ਬਾਜੀ ਮਰੀਮ ਦੇ ਸ਼ਹਿਰ ਦਾ ਹਾਲ ਹੈ। ਉੱਥੋਂ ਦੇ ਲੋਕਾਂ ਦਾ ਇਹ ਰਿਸਪੌਂਸ ਹੈ। ਇਹ ਵਾਰਦਾਤ ਉਹਨਾਂ ਦੀ ਫੜੀ ਗਈ। ਅਗਲੀ ਇੱਕ ਮੁਸਬਤ ਖਬਰ ਹੈ। ਦੁਨੀਆ ਭਰ ਦੇ ਮੁਸਲਮਾਨਾਂ ਵਾਸਤੇ ਜ਼ਾਹਿਰ ਹੈ ਜਿਹੜਾ ਬੜਾ ਹੀ ਮੁਕੱਦਸ ਸ਼ਹਿਰ ਮਦੀਨਾ ਤੋਂ ਮੁਨੱਵਰਾ ਹੈ, ਉਹਨੂੰ ਆਲਮੀ ਅਦਾਰਾ ਸਿਹਤ ਨੇ ਹੈਲਥੀ ਸਿਟੀ, ਸਿਹਤਮੰਦ ਸ਼ਹਿਰ ਜਿਹੜਾ ਉਹ ਕਰਾਰ ਦੇ ਦਿੱਤਾ ਹੈ। ਸਾਊਦੀ ਅਰਬ ਦੀ ਜਿਹੜੀ ਏਜੰਸੀ SPA ਦੇ ਮੁਤਾਬਕ ਅਕਵਾਮ ਮੁਤੱਹਿਦਾ ਦੇ ਜ਼ੈਲੀ ਅਦਾਰੇ WHO ਨੇ ਮਦੀਨਾ ਮੁਨੱਵਰਾ ਨੂੰ 80 ਮੁਖਤਲਿਫ ਮਿਆਰ ਪੂਰੇ ਕਰਨ 'ਤੇ ਜਾਂ ਮਿਆਰਾਂ ਦੇ ਉੱਤੇ ਪੂਰੇ ਉਤਰਨ 'ਤੇ
ਜਿਹੜਾ ਉਹ ਇੱਕ ਸਿਹਤਮੰਦ ਸ਼ਹਿਰ ਦਾ ਦਰਜਾ ਅਤਾ ਕੀਤਾ ਹੈ, ਜਿੱਥੇ ਮਾਹੌਲੀਆਤ ਵੀ ਠੀਕ ਨੇ, ਬਾਕੀ ਸਾਰੇ ਮਾਮਲਾਤ ਵੀ ਠੀਕ ਨੇ। ਇਹ ਜ਼ਾਹਿਰ ਹੈ ਇੱਕ ਅੱਛੀ, ਕਿਉਂਕਿ ਤੁਹਾਨੂੰ ਪਤਾ ਹੈ ਮਦੀਨਾ ਤੁਲ ਮੁਨੱਵਰਾ ਦੇ ਵਿੱਚ ਬੜਾ ਰਸ਼ ਪੈਂਦਾ ਹੈ, ਉੱਥੇ ਲੋਕੀ ਬਹੁਤ ਹੁੰਦੇ ਨੇ। ਉਸ ਦੇ ਬਾਵਜੂਦ ਅਗਰ ਇੱਕ ਸ਼ਹਿਰ ਕਲੀਨਲੀਨੈਸ ਔਰ ਸਾਰੀਆਂ ਚੀਜ਼ਾਂ 'ਚ ਅਚੀਵ ਕਰ ਰਿਹਾ ਹੈ ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਮੁਬਾਰਕਬਾਦ ਦੀ ਗੱਲ ਹੈ, ਇਹ ਇੱਕ ਅੱਛੀ ਗੱਲ ਹੈ। ਅੱਛਾ ਜੀ, ਇਹ ਅਗਲੀ ਤੁਹਾਡੇ ਸਾਹਮਣੇ ਵੀਡੀਓ ਅੱਗੇ ਵੀ ਰੱਖੀ ਸੀ ਅਸੀਂ, ਇੱਕ ਤੁਹਾਨੂੰ ਯਾਦ ਹੋਏਗਾ ਕਿ ਉਹ ਮੁਬੀਨ ਸਾਹਿਬ ਦੀ, ਇਕਰਾ ਮੁਬੀਨ ਸਾਹਿਬਾ ਸਨ ਸ਼ਾਇਦ, AC ਗੁਜਰਾਂਵਾਲਾ, ਉਹਨਾਂ ਦੀ ਵੀ ਅਸੀਂ ਰੱਖੀ ਸੀ। ਇਹ ਹੁਣ ਇੱਕ ਹੋਰ ਮੁਹਤਰਮਾ ਨੇ, ਇਹ ਕੋਈ ADC ਸਾਹਿਬਾ ਨੇ, ਇਹ ਵੀ ਆਪਣਾ ਅੰਗਰੇਜ਼ ਚਲੇ ਗਏ ਨੇ, ਆਪਣੀ ਨਸਲ ਪਿੱਛੇ ਛੱਡ ਗਏ ਨੇ। ਮੈਂ ਬਿਊਰੋਕਰੇਸੀ ਦੀ ਨਸਲ ਦੀ ਗੱਲ ਕਰਦਾ। ਇਹ ਵੀ ਬੀਬੀ ਪਤਾ ਨਹੀਂ ਕੌਣ ਹੈ, ਮੈਨੂੰ ਇਹਦਾ ਨਹੀਂ ਪਤਾ ਲੱਗਾ ਅਜੇ ਤੱਕ, ਤੁਸੀਂ ਦੱਸ ਦੇਣਾ ਇਹ ਕੌਣ ਹੈ। ਕਿਸੇ ਨੇ ਮੈਨੂੰ ਕਿਹਾ ਕਿ ADC ਹੈ, ਅਤੇ ਇਹ ADC ਸਾਹਿਬਾ ਜਿਹੜੀਆਂ ਨੇ ਇਹ ਵੀ ਦਰਵਾਜ਼ਾ ਨਹੀਂ ਖੋਲ੍ਹ ਸਕਦੀਆਂ, ਇਹਨਾਂ ਦਾ ਵੀ ਹੱਥ ਟੁੱਟੇ ਨੇ, ਦਰਵਾਜ਼ਾ ਕਿਸੇ ਹੋਰ ਨੇ ਇਹਨਾਂ ਦਾ ਵੀ ਖੋਲ੍ਹਣਾ। ਬਹਰਹਾਲ ਇਹ ਸਮਝ ਤੋਂ ਬਾਹਰ ਹੈ, ਇਹ ਲੋਕ ਆਪਣੇ ਆਪ ਨੂੰ ਇਸ ਤਰ੍ਹਾਂ ਇੰਟਾਈਟਲ ਕਿਉਂ ਸਮਝਦੇ ਨੇ ਅਤੇ ਇਹ ਕਿਉਂ ਇਹ ਹਰਕਤਾਂ ਕਰਦੇ ਨੇ। ਅੱਗੋਂ ਹੈ ਕਾਦਰੀ ਸਾਹਿਬ ਦਾ ਇੱਕ ਵੀਡੀਓ ਤੁਹਾਨੂੰ ਦਿਖਾ ਦਿੰਦੇ, ਇੱਥੋਂ ਤੁਸੀਂ ਅੱਗੋਂ ਹਿਸਾਬ ਆਪ ਲਾ ਲੈਣਾ। ਉਹਨਾਂ ਕਿਹਾ ਕਿ ਅਗਰ ਤੁਸੀਂ ਬਿਲਾ ਵਜ੍ਹਾ ਟੈਨਸ਼ਨ 'ਚ ਰਹਿੰਦੇ ਹੋ ਤਾਂ ਆਪਣੇ ਪੈਰਾਂ ਵੱਲ ਵੇਖ ਲਓ, ਅਗਰ ਤੁਹਾਡੇ ਪੈਰਾਂ ਦੇ ਜਿਹੜੇ ਜੁੱਤੇ ਨੇ, ਪੌਲੇ ਨੇ ਜਿਹੜੇ, ਉਹ ਕਾਲੇ ਨੇ ਅਤੇ ਫਿਰ ਫੌਰਨ ਬਦਲ ਲਓ ਅਤੇ ਪੀਲੇ ਜਿਹੜੇ ਪੌਲੇ ਨੇ ਉਹ ਪਾ ਲਓ, ਪੀਲੇ ਜਿਹੜੀਆਂ ਜੁੱਤੀਆਂ ਨੇ ਉਹ ਪਾ ਲਓ, ਅਤੇ ਕਾਲੇ ਜਿਹੜੇ ਨੇ ਉਹ ਤੁਹਾਨੂੰ ਫਿਰ ਬਿਲਾ ਵਜ੍ਹਾ ਟੈਨਸ਼ਨ 'ਚ ਰੱਖਦੇ ਨੇ। ਲਓ ਜੀ, ਇਹ ਪਹਿਲੀ ਵਾਰੀ ਪਤਾ ਲੱਗਾ ਸਾਨੂੰ ਵੀ ਕਾਲੀ ਜੁੱਤੀ ਪਾਉਣ ਨਾਲ ਬੰਦਾ ਟੈਨਸ਼ਨ 'ਚ ਰਹਿੰਦਾ। ਇਹਦਾ ਸੁਣੋ ਕੀ ਆਖਦੇ ਨੇ कि पीले जूते से फिक्रें कम होती हैं, टेंशन कम होता है, और ब्लैक शूज से टेंशन बढ़ता है, फिक्रें बढ़ती हैं। ਸੁਣ ਲਿਆ ਜੀ, ਮੇਰਾ ਤਜਜ਼ੀਆ ਕੋਈ ਨਹੀਂ, ਐਵੇਂ ਮੇਰੇ ਖਿਲਾਫ ਫਿਰ ਫਤਵਾ ਦੇ ਦੇਣਗੇ ਕੋਈ। ਤੁਹਾਨੂੰ ਪਤਾ ਮੌਲਵੀ ਹਜ਼ਰਾਤ ਸਾਡੇ ਫਤਵਾ ਵੀ ਦੇ ਦਿੰਦੇ ਨੇ। ਇਹ ਤੁਸੀਂ ਜ਼ਰਾ ਦੱਸੋ ਵੀ ਕਾਲੀ ਜੁੱਤੀ ਤੁਸੀਂ ਪਾਉਂਦੇ ਹੋ ਅਤੇ ਵਾਕਈ ਤੁਹਾਡੀ ਤਬੀਅਤ 'ਚ ਕੋਈ ਇਜ਼ਤਰਾਬ ਰਹਿੰਦਾ ਜਾਂ ਇਹ ਸਰਵਤ ਕਾਦਰੀ ਸਾਹਿਬ ਕਿਹੜੇ ਪਾਸੇ ਨੂੰ ਤੁਰ ਪਏ ਨੇ? ਵੈਸੇ ਪਹਿਲਾਂ ਵੀ ਤੁਰੇ ਹੀ ਰਹਿੰਦੇ ਨੇ ਕਿਸੇ ਨਾ ਕਿਸੇ ਪਾਸੇ ਨੂੰ, ਇਹ ਕੋਈ ਨਵਾਂ ਨਹੀਂ ਤੁਰੇ। ਸਾਬਰ ਸ਼ਾਕਿਰ ਸਾਹਿਬ ਨੇ ਇੱਕ ਰਿਸਰਚ ਕੀਤੀ ਹੈ, ਉਹਨਾਂ ਕਿਹਾ ਵੀ ਗਧੇ ਦਾ ਜਿਹੜਾ ਗਧੇ ਦੀ ਖੱਲ ਬੜੀ ਕੀਮਤੀ ਹੁੰਦੀ ਹੈ, ਔਰ ਗਾਂ, ਮੱਝ, ਗਾਏ, ਭੈਂਸ ਜਿਹਨੂੰ ਅਸੀਂ ਆਨੇ, ਗਾਂ ਜਾਂ ਮੱਝ ਤੋਂ ਵੀ ਕਈ ਗੁਣਾ ਜ਼ਿਆਦਾ ਖੋਤੇ ਦੀ ਜਿਹੜੀ ਖੱਲ ਹੈ ਉਹ ਕੀਮਤੀ ਹੁੰਦੀ ਹੈ। ਬਾਕੀ ਜਿਹੜਾ ਗੋਸ਼ਤ ਹੈ ਉਹ ਖੱਲ ਐਕਸਪੋਰਟ ਹੋ ਜਾਂਦੀ ਹੈ, ਗੋਸ਼ਤ ਇੱਥੇ ਹੀ ਲੋਕਲੀ ਜਿਹੜਾ ਉਹ ਜ਼ਾਹਿਰ ਐਕਸਪੋਰਟ ਤਾਂ ਨਹੀਂ ਹੋਣਾ ਗੋਸ਼ਤ ਨੇ, ਗੋਸ਼ਤ ਤਾਂ ਲੋਕਲੀ ਇੱਥੇ ਫਿਰ ਖਾਧਾ ਪੀਤਾ ਜਾਂਦਾ ਹੈ, ਅਤੇ ਉਹਨਾਂ ਨੇ ਕਿਹਾ ਉਹ ਤਾਂ ਬਾਈ ਪ੍ਰੋਡਕਟ ਹੈ, ਉਹਦੀ ਇਜ਼ਾਫੀ ਮੁਨਾਫਾ ਹੈ ਉਹ, ਅਤੇ ਉਹ ਫਿਰ ਇੱਥੇ ਲੋਕਲੀ ਕੰਜ਼ਿਊਮ ਹੋ ਜਾਂਦਾ। ਅਤੇ ਬਹਰਹਾਲ ਅਗਰ ਤੁਹਾਨੂੰ ਤੁਰਦਿਆਂ ਫਿਰਦਿਆਂ ਅੱਜ ਕੱਲ੍ਹ ਲੱਤ ਚੁੱਕਣ ਦੀ ਮਹਿਸੂਸ ਹੁੰਦੀ ਹੈ, ਤਰ੍ਹਾਂ ਤੁਹਾਨੂੰ ਤਬੀਅਤ ਕਰਦੀ ਹੈ ਲੱਤ ਚੁੱਕਣ ਦੀ, ਜਾਂ ਐਵੇਂ ਹੀ ਲੰਮੇ ਪੈ ਕੇ ਲੇਟਣੀ ਮਾਰਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਅਤੇ ਆਪੇ ਹੀ ਸਮਝ ਲਓ ਵੀ ਕਿਤੇ ਖੋਤਾ ਖਾ ਬੈਠੇ ਹੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰਾਖਾ।